ਜੀ ਡਾਕਟਰ ਸਾਹਿਬ, ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਜਸ ਸਿੰਘ ਜੀ ਦਾ ਡੈਨਮਾਰਕ ਤੋਂ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਸਾਹਿਬ, ਅਰਾਈਵਲ ਯੂਨੀਵਰਸਿਟੀ ਵੱਲੋਂ RSS ਦੇ ਪੈਸੇ ਨਾਲ ਬਣਨ ਵਾਲੀ ਚੇਅਰ ਨੂੰ ਨਕਾਰਨ ਵਾਲੀ ਖਬਰ ਸਾਂਝੀ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸ ਵਿੱਚ ਦੇਖਣ ਵਾਲੀ ਖਾਸ ਗੱਲ ਇਹ ਹੈ ਕਿ ਇਹ ਸਿੱਖ ਚੇਅਰ ਵੀ ਸਥਾਪਿਤ ਕਰਨਾ ਚਾਹੁੰਦੇ ਨੇ। ਇਹ ਕਾਰਵਾਈ ਸਾਡੇ ਲਈ ਖਤਰਨਾਕ ਹੀ ਨਹੀਂ ਸਗੋਂ ਸਿੱਖ ਰਾਸ਼ਟਰਵਾਦੀ ਬੁੱਧੀਜੀਵੀਆਂ ਲਈ ਕਿਸੇ ਹੱਦ ਤੱਕ ਫਾਇਦਾ ਵੀ ਹੈ। ਇਸ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਸ ਨਾਲ ਇਹ ਸਿੱਧ ਕਰਨਾ ਸੌਖਾ ਹੋ ਜਾਂਦਾ ਹੈ ਕਿ ਭਾਰਤ ਅਤੇ ਸਿੱਖਾਂ ਵਿਚਾਲੇ ਦੀ ਲੜਾਈ ਸਿੱਖ ਅਤੇ ਬ੍ਰਾਹਮਣਵਾਦੀ ਵਿਚਾਰਧਾਰਾ ਦੀ ਲੜਾਈ ਹੈ। ਸਾਰਾ ਵੈਸਟਰਨ ਵਰਲਡ ਨਸਲੀ ਲੜਾਈਆਂ ਨੂੰ ਇਸੇ ਸੰਦਰਭ ਵਿੱਚ ਸਮਝਦਾ ਹੈ ਅਤੇ ਬਿਆਨ ਕਰਦਾ ਹੈ। RSS ਵਾਲੇ ਕਾਲੀ ਵਿੱਚ ਹਨ ਕਿ ਸਿੱਖਾਂ ਦੀ ਸੋਚ ਅਤੇ ਇਤਿਹਾਸ ਨੂੰ ਤਬਾਹ ਕਰਕੇ ਸਿੱਖਾਂ ਦੀ ਸੋਚ ਤੇ ਕਬਜ਼ਾ ਕੀਤਾ ਜਾ ਸਕੇ। ਕੁਝ ਹੱਦ ਤੱਕ RSS ਵਾਲੇ ਕਾਮਯਾਬ ਵੀ ਹੋਏ ਹਨ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਸਿੱਖਾਂ ਦੇ ਕੌਮੀ ਘਰ ਖਾਲਿਸਤਾਨ ਲਈ ਸਿੱਖ ਰਾਸ਼ਟਰਵਾਦੀ ਬੁੱਧੀਜੀਵੀਆਂ ਨੂੰ ਸਿੱਖ ਸੋਚ ਅਤੇ ਵਿਚਾਰਧਾਰਾ ਦੀ ਪ੍ਰੋੜਤਾ ਲਈ ਸੋਲਿਡ ਬੇਸ ਮੁਹੱਈਆ ਕਰਵਾ ਰਹੇ ਹਨ। ਇਸ ਸੰਦਰਭ ਵਿੱਚ ਮਾਡਰਨ ਰਿਸਰਚ ਮੈਥੋਡੋਲੋਜੀ ਨੂੰ ਵਰਤਣ ਦਾ ਗਿਆਨ ਵੀ ਲਾਭਦਾਇਕ ਹੋਏਗਾ। ਇਸ ਬਾਰੇ ਅਸੀਂ ਫਿਰ ਗੱਲ ਕਰਾਂਗੇ। ਧੰਨਵਾਦ ਜੀ ਡਾਕਟਰ ਸਾਹਿਬ। ਵੀਰ ਜਸ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਡੈਨਮਾਰਕ ਤੋਂ ਲਿਖਿਆ ਜੀ। ਇਹ ਖੁਦ ਸਕਾਲਰ ਨੇ, ਇੰਟੈਲੈਕਚੁਅਲ ਨੇ, ਔਰ ਕਈ ਵਾਰ ਜਿਹੜੀ ਆਮ ਅੱਖ ਨਹੀਂ ਦੇਖ ਸਕਦੀ ਸਕਾਲਰਲੀ ਅੱਖ, ਜਿਹੜੇ ਟਰੂ ਸਕਾਲਰ ਨੇ, ਬੁੱਧੂਜੀਵੀ ਨਹੀਂ, ਜਿਹੜੇ ਅਸਲੀ ਬੁੱਧੀਜੀਵੀ ਨੇ, ਉਹ ਐਨਾਲਿਟਿਕਲੀ ਦੇਖ ਸਕਦੇ ਨੇ, ਜਿਨ੍ਹਾਂ ਦੇ ਅੰਦਰ ਪੰਥ ਦਾ ਪਿਆਰ ਹੈ ਕਿ ਕਿਸ ਸਿਚੁਏਸ਼ਨ ਨੂੰ ਅਸੀਂ ਕਿਵੇਂ ਆਪਣੇ ਫਾਇਦੇ ਦੇ ਲਈ ਇਸਤੇਮਾਲ ਕਰ ਸਕਦੇ ਜੀ। ਔਰ ਜਦੋਂ ਮੈਂ ਇਹਨਾਂ ਦੀ ਇਹ ਈਮੇਲ ਪੜ੍ਹ ਰਿਹਾ ਸੀ ਤੇ ਉਦੋਂ ਮੈਨੂੰ ਕੁਦਰਤੀ ਕਨਫਿਊਸ਼ੀਅਸ ਦਾ ਖਿਆਲ ਆਇਆ, ਜਿਹੜਾ ਚੀਨ ਦਾ ਬੜਾ ਪੁਰਾਣਾ ਥਿੰਕਰ ਹੈ, ਜਿਹਨੇ ਸ਼ਾਇਦ ਐਗਜ਼ੈਕਟ ਵਰਡ ਤਾਂ ਮੈਂ ਨਾ ਕੋਟ ਕਰ ਰਿਹਾ ਹਾਂ, ਜਿਹਦੇ 'ਚ ਉਹਨੇ ਕਿਹਾ ਕਿ ਇਹ ਵਾਈਜ਼ ਮੈਨ ਇਜ਼ ਦੈਟ who turns every adverse situation to his advantage। ਇੱਕ ਸਿਆਣਾ ਬੰਦਾ ਉਹ ਹੁੰਦਾ ਹੈ ਜਿਹੜਾ ਜਿੰਨੀ ਮਰਜ਼ੀ ਬਦਤਰ ਸਥਿਤੀ ਬਣੀ ਹੋਏ ਉਸ ਨੂੰ ਆਪਣੇ ਫਾਇਦੇ ਦੇ ਵਿੱਚ ਭੁਗਤਾ ਲੇ ਜੀ। ਔਰ ਇਹੀ ਜਿਹੜਾ ਸੈਕੰਡ ਪਾਰਟ ਹੈ ਇਹਨਾਂ ਦੀ ਲਿਖਤ ਦਾ ਉਹ ਉਸ ਵੱਲ ਹੀ ਰਿਫਲੈਕਟ ਕਰਦਾ ਹੈ। ਪਰ ਮੈਂ ਓਰੀਜਨਲ ਉਹਨਾਂ ਦੀ ਜਿਹੜੀ ਅੰਗਰੇਜ਼ੀ ਲਿਖਤ ਹੈ, ਯੂਨੀਵਰਸਿਟੀ ਆਫ ਇਰਵਿਨ ਹੈ ਕੈਲੀਫੋਰਨੀਆ 'ਚ, ਇਹਨੂੰ ਡਿਫਰੈਂਟਲੀ ਪੜ੍ਹਿਆ ਜਾਂਦਾ ਹੈ, IRWIN ਇਹਦੇ ਥੱਲੇ। ਉਹਨਾਂ ਨੇ ਇਸ ਗੱਲ ਨੂੰ ਦੇ ਲਈ ਸ਼ੁਕਰੀਆ ਅਦਾ ਕੀਤਾ ਕਿ ਵੀ ਅਸੀਂ ਇਹ ਸ਼ੇਅਰ ਕੀਤਾ ਕਿ ਕਿਵੇਂ 2 ਚੇਅਰਸ ਜਿਹੜੀਆਂ ਨੇ ਉਹ ਰਿਜੈਕਟ ਕੀਤੀਆਂ, ਔਰ ਇਹ ਕਿਉਂਕਿ ਦਾ ਸਕਰੋਲ ਨੇ ਇਹਨੂੰ ਪਬਲਿਸ਼ ਕੀਤਾ ਔਰ ਇਹ ਸਟੋਰੀ ਹੋਰ ਵੀ। ਪਰ ਤੁਸੀਂ ਦੇਖੋ ਵੀ ਇਸ ਲੈਵਲ ਦੀ ਖਬਰ ਇਹਨਾਂ ਦੀਆਂ ਏਜੰਸੀਆਂ ਨੇ ਨਹੀਂ ਚੁੱਕੀ, ਕੋਈ PTI ਖਬਰ ਨਹੀਂ, ਕੋਈ ਇਨਵੈਸਟੀਗੇਟਿਵ ਜਿਹੜੇ ਆਪਣੇ ਆਪ ਨੂੰ ਜਰਨਲਿਸਟ ਕਹਿਣ ਵਾਲੇ ਨੇ, ਕਿਉਂਕਿ ਇੰਨਾ ਜ਼ਬਰਦਸਤ ਕੰਟਰੋਲ ਕੀਤਾ ਹੋਇਆ। ਬਾਰ-ਬਾਰ ਜਦੋਂ ਮੈਂ ਨਾਜ਼ੀ ਜਰਮਨੀ ਦੀ ਗੱਲ ਕਰਦਾ ਜਾਂ ਗੋਇਬਲਸ ਦੀ ਗੱਲ ਕਰਦਾ, ਕਿਉਂਕਿ ਮੈਂ ਉਹਨੂੰ ਦੇਖਿਆ ਕਿ ਵੀ ਬਾਰ-ਬਾਰ ਪੜ੍ਹਿਆ ਵੀ ਇਹੀ ਪੈਟਰਨ ਸੀ। ਬਹੁਤ ਸਾਰੇ ਲੋਕ ਹੁਣ ਜਿਵੇਂ ਪੰਜਾਬ ਨਾਲ ਸੰਬੰਧਿਤ ਜਿਹੜੇ ਨੇ, ਜਦੋਂ ਇੱਥੋਂ ਲੋਕ ਆਪਣੇ ਬੰਦੇ ਉੱਥੇ ਜਾਂਦੇ ਨੇ ਜਾਂ ਉੱਥੋਂ ਵਾਲੇ ਇੱਥੇ ਆਉਂਦੇ ਨੇ, ਉਹ ਕਹਿਣਗੇ ਸਾਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ, ਇੱਥੇ ਤਾਂ ਅਸੀਂ ਇਹੀ ਦੇਖਦੇ ਹਾਂ ਵੀ ਇੱਥੇ ਤਾਂ ਬਾਦਲ ਹੀ ਹੋ ਰਿਹਾ, ਸਾਰੇ ਪਾਸੇ ਇਹੀ ਹੋ ਰਿਹਾ, ਉਹੀ TV ਨੇ, ਉਹੀ ਦੂਜੇ ਨੇ। ਸੋ ਉਹਦਾ ਰੀਜ਼ਨ ਹੀ ਇਹ ਹੁੰਦਾ ਹੈ ਵੀ ਇਹ ਇੱਕ ਹਿੱਸਾ ਇਸ ਗੱਲ ਦਾ ਵੀ ਤੁਸੀਂ ਜਿਹੜੀ ਠੀਕ ਜਾਣਕਾਰੀ ਹੈ ਉਹਨੂੰ ਸ਼ੀਲਡ ਕਰ ਲਓ, ਔਰ ਦੂਸਰੀ ਜਦੋਂ ਤੁਸੀਂ ਇੰਨੀ ਇੱਕ ਗਲਤ ਜਾਣਕਾਰੀ ਫਲੱਡ ਕਰੋ ਕਿ ਲੋਕ ਉਹਦੇ ਆਧਾਰ ਦੇ ਉੱਤੇ ਜਿਹੜੇ ਨੇ ਆਪਣੇ ਫੈਸਲੇ ਕਰਦੇ ਨੇ। ਹੁਣ ਇਹ ਮੇਜਰ ਇੱਕ ਪਾਰਟ ਹੈ ਵੀ ਇੰਨਾ ਵੱਡਾ, ਔਰ ਇਹ ਉਹਨੇ ਜਿਹੜਾ ਸਕਰੋਲ ਨੇ ਲਿਖਿਆ ਹੈ ਕਿ 3 ਮਹੀਨੇ ਸਟੂਡੈਂਟਸ ਨੇ ਔਰ ਟੀਚਰਸ ਨੇ ਪ੍ਰੋਟੈਸਟ ਕੀਤਾ ਲਗਾਤਾਰ ਕਿ ਇਹ ਬੰਦ ਕਰੋ। ਹੁਣ ਇਹ ਖਬਰ ਮੈਂ ਵੀ ਆਪਣੇ ਆਪ ਨੂੰ ਮੈਂ ਬੜਾ ਸਮਝਦਾ ਵੀ ਮੈਂ ਦੇਖਦਾ ਸਾਰਾ 24 ਘੰਟੇ ਮੇਰੀ ਅੱਖ ਹੁੰਦੀ ਆ, ਆਈ ਹੈਵ ਨੋਜ਼ ਫॉर द ਨਿਊਜ਼। ਕਿਤੇ ਮੈਂ ਦੇਖਿਆ ਹਲਕਾ ਜਿਹਾ ਕਿ ਵੀ ਕੁਛ ਹੈ, ਈਵਨ ਇਹ ਵੀ ਨਹੀਂ ਸੀ ਪਤਾ ਕਿ ਵੀ ਇਹ ਇਹਨਾਂ ਦਾ ਕੰਮ ਹੈ, ਜਿਹੜੀ ਫਾਊਂਡੇਸ਼ਨ ਸੋ ਕਾਲਡ ਧਰਮਾ ਫਾਊਂਡੇਸ਼ਨ ਦੇ ਥੱਲੇ। ਲੇਕਿਨ 3-4 ਮਹੀਨੇ ਨਾਲ ਪ੍ਰੋਟੈਸਟ ਦੀ ਖਬਰ ਸੀ, ਤੇ ਜੇ ਹੁਣ ਯੂਨੀਵਰਸਿਟੀ ਨੇ 45 ਕਮੇਟੀ ਬਣਾਈ ਉਹਦੀ ਵੀ ਕੋਈ ਖਬਰ ਨਹੀਂ ਸੀ। ਹੁਣ ਰਿਪੋਰਟ ਆਈ ਤੇ ਹੋਇਆ ਜੀ ਕਿ ਉਹ ਬੰਦ ਕਰ ਦਿੱਤੀਆਂ। ਔਰ ਮੈਂ ਇਸ ਹਫਤੇ ਦੀ ਲਿਖਤ ਦੇ ਵਿੱਚ ਕੱਲ ਇਹ ਕਿਹਾ, ਮੈਂ ਕਿਹਾ ਜੀ ਹੁਣ ਉਹਨਾਂ ਨੇ ਤਾਂ ਪ੍ਰੋਟੈਸਟ ਕਰਾ ਕੇ ਬੰਦ ਕਰਾ ਦਿੱਤੇ, ਹੁਣ ਸਿੱਖ ਚੇਅਰ ਤੇ ਜੈਨ ਚੇਅਰ ਹੈ, ਜੈਨੀਆਂ ਨੇ ਕੀ ਕਰਨਾ ਉਹ ਦੇਖਣ। ਹੁਣ ਅਸੀਂ ਇਹ ਦੇਖੀਏ ਕਿ ਵੀ ਅਸੀਂ ਘੱਟੋ ਘੱਟ ਆਲਰੇਡੀ ਪ੍ਰੈਸੀਡੈਂਟ ਹੋ ਗਿਆ, ਔਰ ਸਿੱਖ ਚੇਅਰ ਉਹੀ ਬਣਾ ਰਹੇ ਨੇ ਜਿਨ੍ਹਾਂ ਨੇ ਅਲਟੀਮੇਟਲੀ ਉੱਥੇ ਸਨਾਤਨੀ ਵਿਚਾਰਧਾਰਾ ਦੇਣੀ ਹੈ, ਜੋ ਜਿਹਾ ਇੰਗਲੈਂਡ ਦਾ ਫਰਾਡ ਨਿਡਰ ਨਾਂ ਦਾ ਸੂਡੋ ਨਿਹੰਗ ਉਸ ਤੋਂ ਪ੍ਰਚਾਰ ਕਰਵਾ ਰਹੇ ਨੇ। ਸੋ ਇਹਨਾਂ ਨੇ ਪਹਿਲਾ ਪਾਰਟ ਇਹੀ ਕਿਹਾ ਕਿ ਵੀ ਜਿਹੜੀ ਇੱਕ ਗੱਲ ਦੇਖਣ ਵਾਲੀ ਹੈ ਵੀ ਉਹ ਸਿੱਖ ਚੇਅਰ ਵੀ ਐਸਟੈਬਲਿਸ਼ ਕਰਨਾ ਚਾਹੁੰਦੇ ਨੇ ਕਿ ਭਾਵੇਂ ਇਹ ਸਾਡੇ ਲਈ ਬੜਾ ਖਤਰਨਾਕ ਫਿਨੋਮੇਨਾ ਹੈ,
ਪਰ ਇਹਦੇ 'ਚ ਅਸੀਂ ਆਪਣੇ ਸਿੱਖ ਕੌਮੀ ਹਿੱਤ ਤੋਂ ਕੋਈ ਫਾਇਦਾ ਵੀ ਦੇਖ ਸਕਦੇ। ਇਹ ਹੈ ਡੂੰਘੀ ਜਿਹੜੀ ਉਹ ਦੇਖ, ਔਰ ਉਹ ਫਾਇਦਾ ਦੱਸਦੇ ਨੇ ਕਿ ਵੀ ਮੇਰਾ ਇਸ ਤੇ ਨੁਕਤਾ ਇਹ ਕਹਿੰਦੇ ਨੇ ਇਹ ਹੈ ਕਿ ਵੀ ਜਦੋਂ ਇੰਡੋ ਸਿੱਖ ਕਨਫਲਿਕਟ ਦਾ ਇੱਕ ਆਧਾਰ ਬਣ ਜਾਏਗਾ, ਚੇਅਰ ਹੁੰਦੀ ਹੈ, ਉਹ ਇੰਡੀਅਨ ਇੰਟਰਸਟ ਕਰਦੇ ਨੇ, ਦੂਸਰਾ ਉਹਨੂੰ ਕਾਊਂਟਰ ਕਰਦੇ, ਤੇ ਇਹਦੇ 'ਚ ਬੇਸਿਕਲੀ ਫਿਰ ਬ੍ਰਹਿਮਨਿਕਲ ਸਿਸਟਮ ਔਰ ਸਿੱਖ ਨੌਲੇਜ ਜਾਂ ਜਿਹੜਾ ਸਿੱਖ ਗਿਆਨ ਹੈ ਉਹਦੀ ਕਨਫਲਿਕਟ ਦੀ ਗੱਲ ਸਾਹਮਣੇ ਆਏਗੀ। ਔਰ ਜਿਹੜਾ ਪੱਛਮੀ ਸੰਸਾਰ ਹੈ ਉਹ ਜਦੋਂ ਐਥਨਿਕ ਕਨਫਲਿਕਟ ਨੂੰ ਦੇਖਦਾ ਹੈ ਜਾਂ ਉਹਨੂੰ ਪਰਿਭਾਸ਼ਿਤ ਕਰਦਾ ਹੈ, ਤੇ ਉਹਨਾਂ ਦੇ ਲਈ ਇਹ ਇਸ ਜਿਹੜੀ ਹੈ ਈਡੀਅਮ ਦੇ ਵਿੱਚ ਕਿ ਵੀ ਇੱਕ ਪਾਸੇ ਬ੍ਰਹਿਮਨਿਕਲ ਥਾਟ ਹੈ, ਇੱਕ ਪਾਸੇ ਸਿੱਖ ਥਾਟ ਹੈ, ਇਹਨੂੰ ਸਮਝਣਾ ਸੌਖਾ ਹੋਏਗਾ। ਇਹ ਠੀਕ ਗੱਲ ਹੈ, ਪਰ ਇਹ ਬਹੁਤ ਲੰਬਾ ਸ਼ਾਟ ਹੈ। ਲੰਬਾ ਸ਼ਾਟ ਇਸ ਐਂਗਲ ਤੋਂ ਕਿਉਂਕਿ ਅੱਜ ਅਸੀਂ ਇਹ ਦੇਖ ਰਹੇ ਹਾਂ ਵੀ ਕਿਸ ਕਿਸਮ ਦੇ ਲੋਕ ਜਿਹੜੇ ਨੇ ਪੰਜਾਬ ਦੇ ਵਿੱਚ, ਜੇ ਉਹਨਾਂ ਨੇ 15 20 25 ਸਾਲ 'ਚ ਯੂਨੀਵਰਸਿਟੀਆਂ 'ਚੋਂ ਇਸ ਕਿਸਮ ਦਾ ਚਰਨ ਕੀਤੀਆਂ ਨੇ ਚੀਜ਼ਾਂ ਕਿ ਤੁਹਾਡੇ ਆਪਣੇ ਲੋਕ ਬਿਲੀਵ ਕਰਨ ਲੱਗ ਗਏ ਨੇ ਕਿ ਕੀ ਹੋ ਰਿਹਾ। ਹੁਣ ਆ ਜਿਹੜੀ ਅਨੰਦਪੁਰ ਸਾਹਿਬ ਦੇ ਨੇੜੇ ਘਟਨਾ ਹੋਈ ਜਿਹਦੇ 'ਚ ਕਿ ਸ਼ਿਵ ਸੈਨਾ ਨੇ ਰਾਜ ਕਾਕੜੇ ਦੀ ਇੱਕ ਫਿਲਮ ਦੀ ਸ਼ੂਟਿੰਗ ਜਿਹੜੀ ਹੈ 6ਵੇਂ ਪਾਤਸ਼ਾਹ ਦਾ ਇਤਿਹਾਸਕ ਗੁਰਦੁਆਰਾ ਹੈ ਉੱਥੇ ਜਾ ਕੇ ਰੁਕਵਾਈ, ਤੇ ਕੱਲ ਪ੍ਰਿੰਸੀਪਲ ਸੁਰਿੰਦਰ ਸਿੰਘ TV 84 ਨਿਊਜ਼ ਤੇ ਸੀ। ਔਰ ਜਦੋਂ ਮੈਂ ਵੀ ਪੜ੍ਹਨਾ ਕਿ ਵੀ ਇਹ ਗੁਰਪ੍ਰੀਤ ਸਿੰਘ ਲਾਡੀ ਸ਼ਿਵ ਸੈਨਾ ਪ੍ਰਧਾਨ ਆ ਰਿਹਾ, ਇਹ ਤਾਂ ਸਿੱਖ ਨੇਮ ਹੈ, ਤੇ ਉਹ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਕਿਹਾ ਜੀ ਇਹ ਸਿੱਖਾਂ ਦਾ ਮੁੰਡਾ ਹੈ, ਇਹਦਾ ਸਿਰ ਮੁੰਨਿਆ ਹੋਇਆ ਔਰ ਇਹ ਹਰ ਥਾਂ ਤੇ ਜਾ ਕੇ ਸ਼ਰਾਰਤ ਕਰ ਰਿਹਾ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਜੇ ਤਾਂ ਕੋਈ ਓਰੀਜਨਲ ਬ੍ਰਹਿਮਨਿਕਲ ਜਾਂ ਉਸ ਥਾਟ ਦਾ ਆਂਦਾ ਉਹਦੇ ਨਾਲ ਤਾਂ ਲੜਨਾ ਵੀ ਸੌਖਾ ਹੁੰਦਾ। ਹੁਣ ਜੋ ਜਿਹਾ ਕੰਮ ਅਮਰੀਕਾ ਜਾਂ ਕੈਨੇਡਾ ਦੀਆਂ ਚੇਅਰਸ 'ਚ ਪਸ਼ੌਰਾ ਸਿੰਘ, ਗੁਰਿੰਦਰ ਮਾਨ, ਹਰਜੋਤ ਓਬਰਾਏ, ਪੱਗਾਂ ਵਾਲੇ ਬੜੇ ਭਲੇ ਸੋਹਣੇ ਬੀਬੇ ਚਿਹਰੇ, ਉਹਨਾਂ ਤੋਂ ਕਰਵਾਇਆ, ਉਹਨਾਂ ਨੂੰ ਕਾਊਂਟਰ ਕਰਦੇ ਆ, ਤੇ ਫਿਰ ਬਹੁਤ ਵਾਰੀ ਇਹੀ ਲੱਗ ਰਿਹਾ ਹੁੰਦਾ ਵੀ ਅਸੀਂ ਆਪਸ 'ਚ ਹੀ ਲੜ ਰਹੇ ਹਾਂ ਜੀ। ਸਿੱਖਾਂ 'ਚ ਦੋ ਕਰੰਟ ਨੇ, ਇੱਕ ਸਨਾਤਨੀ ਕਰੰਟ ਹੈ ਜਿਹੜਾ ਕਿ 4 ਵੇਦਾਂ ਦੇ ਨਾਲ 5ਵਾਂ ਵੇਦ ਜਿਹੜਾ ਹੈ ਉਹ ਸਿੱਖਾਂ ਨੂੰ ਕਹਿੰਦਾ, ਔਰ ਪਿਛਲੇ ਦਿਨਾਂ 'ਚ ਉੱਤਰਾਂਚਲ ਦਾ ਚੀਫ ਮਿਨਿਸਟਰ ਰਾਵਤ ਆਇਆ ਹੋਇਆ ਸੀ ਪਟਿਆਲੇ, ਕੋਈ ਗੜਵਾਲੀਆਂ ਦਾ ਇਕੱਠ ਕਰਕੇ ਕਾਂਗਰਸ ਦਾ ਕੋਈ ਸ਼ੋਸ਼ਾ ਸੀ, ਔਰ ਉਹਦੇ 'ਚ ਉਹ ਕਹਿੰਦਾ, ਉਹਨੇ ਕਿਹਾ ਜੀ ਫਿਕਰ ਮਤ ਕੀਜੀਏ, हम हेमकुंड को पंचवां धाम बना देंगे। ਹੁਣ ਜਿਹੜਾ ਹੇਮਕੁੰਡ ਸਾਹਿਬ ਹੈ ਉਹ ਉੱਤਰਾਖੰਡ 'ਚ ਜੀ, ਔਰ ਉਹ ਕਹਿੰਦਾ ਵੀ 4 ਧਾਮ ਨੇ ਹਿੰਦੂਆਂ ਦੇ, ਵੀ ਅਸੀਂ ਉੱਥੇ ਐਸਾ ਟੂਰਿਜ਼ਮ ਔਰ ਐਸਾ ਡਿਵੈਲਪ ਕਰਾਂਗੇ ਕਿ ਇਹ ਸਾਡਾ 5ਵਾਂ ਧਾਮ ਹੋਏਗਾ। ਹੁਣ ਇਹਨਾਂ ਨੂੰ ਇਹ ਹੇਮਕੁੰਡ ਨੂੰ 5ਵਾਂ ਧਾਮ ਬਣਾ ਦੇਣਗੇ, ਗੁਰੂ ਗ੍ਰੰਥ ਸਾਹਿਬ ਨੂੰ 5ਵਾਂ ਵੇਦ ਬਣਾ ਦੇਣਗੇ, ਤੇ ਤੁਸੀਂ ਕਿੱਥੇ ਕਿੱਥੇ। ਹਾਲਾਂਕਿ ਇਹਨਾਂ ਦਾ ਵੀਰ ਜਸ ਸਿੰਘ ਜੀ ਦਾ ਨੁਕਤਾ ਠੀਕ ਹੈ, ਪਰ ਜਦੋਂ ਤੁਸੀਂ ਇਸ ਕਿਸਮ ਦੀ ਦੁਨੀਆ 'ਚ ਹੋਵੋ ਜਿੱਥੇ ਪੈਸੇ ਨਾਲ ਗਿਆਨ ਵਿਕਦਾ ਹੋਏ, ਉਹਨਾਂ ਦੀਆਂ ਲਾਇਬ੍ਰੇਰੀਆਂ ਭਰੀਆਂ ਹੋਣਗੀਆਂ ਸਨਾਤਨੀ ਵਿਚਾਰਧਾਰਾ ਦੀਆਂ ਸਾਰਿਆਂ ਨਾਲ, ਤੇ ਤੁਹਾਡੇ ਕੋਲ ਕੀ ਹੋਏਗਾ? ਕਿੰਨੇ ਕੁ ਤੁਹਾਡੇ ਜਿਹੜੇ ਸਕਾਲਰ ਨੇ ਉਹ ਭੁੱਖੇ ਪਿਆਸੇ ਰਹਿ ਕੇ ਚੈਲੰਜ ਕਰਨ ਨੂੰ ਤਿਆਰ ਹੋਣਗੇ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ RSS ਇਸ ਵੇਲੇ ਬੜੀ ਕਾਹਲੀ 'ਚ ਹੈ ਕਿ ਉਹ ਸਿੱਖ ਥਾਟ ਨੂੰ ਕਿਵੇਂ ਕੰਟਰੋਲ ਕਰਨ, ਸਿੱਖ ਨੌਲੇਜ ਨੂੰ ਡਿਸਟਰੋਏ ਕਰਕੇ, ਔਰ ਸਿੱਖ ਹਿਸਟੋਰੀਓਗ੍ਰਾਫੀ ਨੂੰ ਇਹਦਾ ਪ੍ਰੋਸੈਸ ਉਹ ਡਿਸਟਰੋਏ ਕਰਨਾ ਚਾਹੁੰਦੇ ਨੇ। ਕੁਝ ਹੱਦ ਤੱਕ ਉਹ ਕਾਮਯਾਬ ਵੀ ਹੋ ਸਕਦੇ ਨੇ, ਪਰ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਅਲਟੀਮੇਟਲੀ ਜਿਹੜੇ ਸਿੱਖ ਕੌਮ ਪ੍ਰਸਤ ਸਕਾਲਰ ਨੇ ਉਹਨਾਂ ਦੇ ਕੋਲ ਸੋਲਿਡ ਬੇਸ ਹੈ ਸਿੱਖ ਗਿਆਨ ਔਰ ਸਿੱਖ ਹਿਸਟੋਰੀਓਗ੍ਰਾਫੀ ਨੂੰ ਸਿੱਖ ਪੋਲੀਟੀਕਲ ਡਿਮਾਂਡ, ਸਿੱਖ ਸਟੇਟ ਦੇ ਨਾਲ ਲਿੰਕ ਕਰਕੇ। ਦੂਜਾ ਇਹ ਠੀਕ ਹੈ ਗੱਲ ਕਿ ਸਾਡਾ ਸਟੇਟਹੁੱਡ ਦਾ ਕਲੇਮ ਹੈ, ਸਾਡਾ ਸੋਲਿਡ ਨੌਲੇਜ ਹੈ, ਗੁਰਮਤ ਦੇ ਸਾਹਮਣੇ ਬ੍ਰਾਹਮਣਿਜ਼ਮ ਖਲੋਂਦਾ ਨਹੀਂ, ਪਰ ਮੈਨੂੰ ਤਾਂ ਫੀਅਰ ਇਹ ਹੈ ਕਿ ਵੀ ਜਿਵੇਂ ਇਹਨਾਂ ਨੇ ਇੰਨਾ ਕੁ ਰੌਲਾ ਪਾ ਦਿੰਦੇ ਨੇ ਔਰ ਇੰਨਾ ਕਿ ਇਕੱਠਾ ਕਰ ਲੈਂਦੇ ਨੇ ਆਪਣਾ ਭੀੜ ਭੜੱਕਾ ਕਿ ਤੁਹਾਡੀ ਸੱਚੀ ਆਵਾਜ਼ ਵੀ ਦਬ ਜਾਂਦੀ ਹੈ। ਇਨ ਦਾ ਐਂਡ ਜ਼ਿਆਦਾ ਬੰਦੂਕਾਂ ਘੱਟ ਦੇ ਉੱਤੇ ਕੰਟਰੋਲ ਕਰ ਲੈਂਦੀਆਂ ਨੇ, ਪ੍ਰੋਪੇਗੈਂਡਾ ਵਿਕਦਾ, ਔਰ ਅਖੀਰ 'ਚ ਉਹਨਾਂ ਨੇ ਕਿਹਾ ਕਿ ਭਾਈ ਜਿਹੜੀ ਮਾਡਰਨ ਰਿਸਰਚ ਮੈਥੋਡੋਲੋਜੀ ਹੈ ਇਹ ਸਾਡੇ ਲਈ ਵੀ ਬੈਨੀਫੀਸ਼ੀਅਲ ਹੋ ਸਕਦੀ ਹੈ। ਔਰ ਉਹਨਾਂ ਨੇ ਮਾਡਰਨ ਰਿਸਰਚ ਮੈਥੋਡੋਲੋਜੀ ਬਾਰੇ ਕਿਹਾ ਕਿ ਮੈਂ ਇਸ ਬਾਰੇ ਫੇਰ ਗੱਲ ਕਰਾਂਗਾ, ਔਰ ਮੈਂ ਰੀਅਲੀ ਐਪਰੀਸ਼ੀਏਟ ਕਰਦਾ ਵੀਰ ਜਸ ਸਿੰਘ ਜੀ ਨੂੰ। ਇਹ ਆਊਟ ਆਫ ਬਾਕਸ ਸੋਚਦੇ ਨੇ, ਇੰਟੈਲੈਕਚੁਅਲ ਨੇ, ਔਰ ਸਰਟਨਲੀ ਇਹਨਾਂ ਦੇ ਨੌਲੇਜ ਤੋਂ ਸਾਡੇ ਦਰਸ਼ਕ ਹੀ ਨਹੀਂ, ਮੈਂ ਖੁਦ ਵੀ ਜਿਹੜਾ ਗਿਆਨ ਲੈਣਾ ਚਾਹੁੰਦਾ, ਔਰ ਮੈਂ ਐਕਸਪੈਕਟ ਕਰਾਂਗਾ ਕਿ ਵੀ ਸਾਨੂੰ ਲਗਾਤਾਰਤਾ ਨਾਲ ਲਿਖਣ ਤਾਂ ਕਿ ਐਟਲੀਸਟ ਹਫਤੇ 'ਚ ਇੱਕ ਅੱਧਾ ਦਿਨ ਅਸੀਂ ਜਿਹੜੇ ਇਹ ਆਸਪੈਕਟ ਨੇ ਜਿਨ੍ਹਾਂ ਦੇ ਵਿੱਚ ਬ੍ਰਾਹਮਣ ਨੇ ਸਾਨੂੰ ਦੱਬਿਆ ਜਾਂ ਫਿਊਚਰ 'ਚ ਦੱਬਣਾ, ਉਹਨਾਂ ਨੂੰ ਅਸੀਂ ਨਾਲੋਂ ਨਾਲ ਬੇਨਕਾਬ ਕਰਦੇ ਰਹੀਏ, ਔਰ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਬਿਲਕੁਲ ਅਰਸਾਸ ਨਾਲ ਲੈਣਾ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ।